डंडे बरस रहे हो, जहाँ पे ज़रा मुश्किल वक्त हो, जहाँ पे सर्दी पड़ रही हो, जहाँ पे गर्मी पड़ रही हो, हम पंजाबी वहाँ से गायब हो जाते हैं। ਜਾਵੇਦ ਚੌਧਰੀ ਵੱਲੋਂ ਪੰਜਾਬ ਨਾਲ ਬੁਗਜ਼ ਕੋਈ ਨਵੀਂ ਗੱਲ ਨਹੀਂ। ਉਹ ਪੰਜ ਦਰਿਆਵਾਂ ਦੀ ਧਰਤੀ ਤੇ ਇਹਦੇ ਵਸਨੀਕਾਂ ਬਾਰੇ ਪਹਿਲਾਂ ਵੀ ਮੰਦਾ ਬੋਲਦੇ ਰਹੇ ਨੇ। ਕੁਝ ਅਰਸਾ ਪਹਿਲਾਂ ਉਹਨਾਂ ਇਸ ਨਫ਼ਰਤ ਦਾ ਇਜ਼ਹਾਰ ਬਿਊਰੋਕ੍ਰੇਸੀ ਦੀ ਆੜ ਵਿੱਚ ਕੀਤਾ ਤੇ ਇਹ ਤਾਸਰ ਦੇਣ ਦੀ ਕੋਸ਼ਿਸ਼ ਕੀਤੀ ਜਿਵੇਂ ਸਾਰੇ ਮਸਲਿਆਂ ਦੀ ਜੜ ਹੀ ਪੰਜਾਬੀ ਬਿਊਰੋਕਰੇਟ ਨੇ। पाकिस्तान के अंदर किसी ने गन डाला है तो पंजाबी ने डाला। आप देख लें जो पंजाबी ब्यूरोक्रेसी है, आप उन सबको देख लें। एक तो हमारी तादाद ज्यादा है ब्यूरोक्रेसी के अंदर, और आप पंजाबी ब्यूरोक्रेट्स को देख लें, काम नहीं करते कुछ भी हो जाए, और हर जगह पे जहां पे रुकावट खड़ी करते हैं, और हर रुकावट के बाद जब आप बंदे को खोजते हैं या उसको निकाल के देखते हैं तो हम पंजाबी निकलते हैं उसके अंदर। ਹੁਣ ਇਹ ਨਵੀਂ ਮੰਤਕ ਲੈ ਕੇ ਆਏ ਨੇ। ਆਖਦੇ ਨੇ ਕਿ ਪੰਜਾਬੀ ਤਾਂ ਕਦੀ ਸਖਤੀ ਝੱਲ ਹੀ ਨਹੀਂ ਸਕਦਾ, ਨਾ ਅੰਗਰੇਜ਼ ਤੋਂ ਆਜ਼ਾਦੀ ਲਈ ਬਾਹਰ ਨਿਕਲਿਆ ਤੇ ਨਾ ਹੀ ਇਹ ਕਦੀ ਸਿਆਸੀ ਤਹਿਰੀਕਾਂ ਵਿੱਚ ਐਸਟੈਬਲਿਸ਼ਮੈਂਟ ਦੇ ਮੁਖਾਲਫ ਟੁਰਿਆ। हम सब पंजाबी हैं, हमें इस चीज़ का अंदाज़ा है कि जहाँ पे डंडे बरस रहे हों, जहाँ पे ज़रा मुश्किल वक्त हो, जहाँ पे सर्दी पड़ रही हो, जहाँ पे गर्मी पड़ रही हो, हम पंजाबी वहाँ से गायब हो जाते हैं। को पीसफुल हो ना, जहाँ पे हमें पता हो इस्टेब्लिशमेंट हमारे पीछे खड़ी है और बंदूकें उनके हाथों में हैं और सामने जो मुखालफिन है उनका निशाना लिया उन्होंने, फिर बड़े शेर हैं हम। लेकिन अगर हमें पता चल जाए कि इस्टेब्लिशमेंट हमारे साथ नहीं है और इस बार डंडा डोली हो जाएंगे हम और ठीक ठाक किस्म के डंडे पड़ जाएंगे, तो फिर नहीं हम निकलते, फिर इंकलाब किसी और नहीं लेके आना। पंजाबी को बड़ा गुस्सा आता है वैसे इस बात पे आप पे। हाँ जाहिर है, मैं खुद पंजाबी यार, मैं सच बोल रहा हूँ। कोई कम से कम किसी एक पंजाबी को तो सच बोलना चाहिए। ਉਹਨਾਂ ਜਿਵੇਂ ਆਪਣੀਆਂ ਗੱਲਾਂ ਰਾਹੀਂ ਤਰੀਖ ਨੂੰ ਝੂਠਿਆਂ ਕੀਤਾ ਹੈ, ਇਹਦੇ ਉੱਤੇ ਪੰਜ ਦਰਿਆਵਾਂ ਦੀ ਧਰਤੀ ਦੇ ਵਕੀਲ ਮੁਦੱਸਰ ਇਕਬਾਲ ਬੱਟ ਆਪਣੀ ਗੱਲਬਾਤ ਵਿੱਚ ਦਲੀਲਾਂ ਰਾਹੀਂ ਚੰਗੀ ਟਕੋਰ ਕੀਤੀ ਤੇ ਆਖਿਆ ਕਿ ਆਇੰਦਾ ਪੰਜਾਬ ਬਾਰੇ ਝੂਠ ਘੜਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲਵੀਂ ਕਿ 16 ਕਰੋੜ ਲੋਕਾਈ ਆਪਣੀ ਤੋਹੀਨ ਬਰਦਾਸ਼ਤ ਨਹੀਂ ਕਰੇਗੀ। ਇਸ ਬਿੱਜੂ ਦੀ ਨਸਲ ਨਾਲ ਤਾਲਕ ਰੱਖਣ ਵਾਲੇ ਨੂੰ ਕੋਈ ਦੱਸੇ ਕਿ ਅੱਧੀ ਦੁਨੀਆ ਫਤਹ ਕਰਨ ਵਾਲੇ ਸਿਕੰਦਰ ਨੂੰ ਜੇਕਰ ਕਿਸੇ ਡੱਕਾ ਲਾਇਆ ਤੇ ਉਹ ਪੰਜਾਬ ਦਾ ਪੋਰਸ ਸੀ। ਕਬੂਲੇ ਦੇ ਪੰਜਾਬੀ ਜਵਾਨ ਤੀਰ ਮਾਰਿਆ ਤੇ ਸਿਕੰਦਰ ਵਾਪਸ ਵੀ ਨਾ ਪੜ ਸਕਿਆ, ਰਾਹ 'ਚ ਹੀ ਪੂਰਾ ਹੋ ਗਿਆ। ਦੁੱਲਾ ਭੱਟੀ ਕੌਣ ਸੀ ਜਿਹਨੇ ਅਕਬਰ ਦੇ ਬਾਦਸ਼ਾਹ ਨੂੰ ਲਲਕਾਰਿਆ ਤੇ ਇੱਕ ਬੇਗਾਨੇ ਮਜ਼ਹਬ ਦੀ ਧੀ ਨੂੰ ਆਪਣੇ ਸਿਰ ਦੀ ਪੱਗ ਬੰਨ੍ਹ ਕੇ ਉਹਦੀ ਇੱਜ਼ਤ ਦਾ ਤਹਫ਼ੁਜ਼ ਕੀਤਾ। ਉਹਨੂੰ ਲਲਕਾਰਿਆ ਜਿਸ ਨੂੰ ਧਰਤੀ ਦੇ ਗੱਦਾਰ, ਇਹਦੇ ਨਾਜਾਇਜ਼ ਪਿਓ ਅਕਬਰ ਦੀ ਗ੍ਰੇਟ ਆਖਦੇ ਰਹੇ। ਇਹੋ ਜਿਹਾ ਬਦਨਸਲਾਂ ਦਾ ਹੋ ਸਕਦਾ ਹੀਰੋ ਅਕਬਰ ਹੀ ਹੋਵੇ, ਕਿਉਂ ਜੇ ਹਲਾਲ ਦਾ ਹੁੰਦਾ ਤਾਂ ਦੁੱਲੇ ਭੱਟੀ ਨੂੰ ਕਿਵੇਂ ਭੁੱਲ ਸਕਦਾ ਸੀ। ਇਸ ਬਿੱਜੂ ਨੁਮਾ ਇਨਸਾਨ ਨੂੰ ਇਹ ਵੀ ਨਹੀਂ ਪਤਾ ਕਿ 1857 ਵਿੱਚ ਰਾਜਾ ਅਹਿਮਦ ਖਾਨ ਖਰਲ ਨੇ ਜਿਸ ਬਹਾਦਰੀ ਤੇ ਸ਼ੁਜਾਅਤ ਨਾਲ ਇਹਦੇ ਨਾਜਾਇਜ਼ ਪਿਓ ਅੰਗਰੇਜ਼ ਦਾ ਮੁਕਾਬਲਾ ਕੀਤਾ, ਉਹ ਕਿੱਡਾ ਵੱਡਾ ਸੂਰਮਾ ਸੀ। ਉਸ ਮਹਾਨ ਆਦਮੀ ਨੂੰ ਨਾ ਤੇ ਤਾਰੀਖ ਭੁੱਲ ਸਕਦੀ ਹੈ ਤੇ ਨਾ ਹੀ ਉਹ ਅੰਗਰੇਜ਼ ਜਿਨ੍ਹਾਂ ਦੀਆਂ ਕਈ ਨਸਲਾਂ ਰਾਜਾ ਅਹਿਮਦ ਖਰਲ ਦੇ ਨਾਂ ਤੋਂ ਵੀ ਕੰਬ ਕੇ ਜੰਮਣਗੀਆਂ। ਜਾਵੇਦ ਚੌਧਰੀ ਹੋਵੇ, ਆਫਤਾਬ ਇਕਬਾਲ ਜਾਂ ਹਾਰੂਨ ਰਸ਼ੀਦ, ਮੂੰਹ ਦੀ ਬਵਾਸੀਰ ਦੇ ਮਰਜ਼ ਵਿੱਚ ਮੁਬਤਲਾ ਇਹ ਜਾਲੀ ਦਾਨਿਸ਼ਵਰ ਪੰਜਾਬ ਮੁਖਾਲਫ ਗੱਲ ਕਰਕੇ ਸਮਝਦੇ ਨੇ ਕਿ ਸ਼ਾਇਦ ਦੂਜੇ ਸੂਬਿਆਂ ਦੇ ਲੋਕ ਇਹਨਾਂ ਦਾ ਕੱਦ ਵਧਾਉਣਗੇ, ਪਰ ਨਤੀਜਾ ਹਰ ਵਾਰੀ ਜ਼ਿਲਤ ਤੇ ਰਸਵਾਈ ਦੀ ਸ਼ਕਲ ਵਿੱਚ ਨਿਕਲਦਾ ਹੈ, ਕਿਉਂ ਜੇ ਜਿਹੜਾ ਆਪਣੀ ਮਿੱਟੀ ਦਾ ਸੱਕਾ ਨਹੀਂ ਉਹਨੂੰ ਕਿਵੇਂ ਇੱਜ਼ਤਾਂ ਲੱਭ ਸਕਦੀਆਂ ਨੇ।